टीवी 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘਮਾਣ ਫਤਿਹ ਅਰਜ ਕਰਦਾ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹਨਾਂ ਦਿਨਾਂ ਦੇ ਵਿੱਚ ਸਿੱਖ ਨੌਜਵਾਨੀ ਜਿਹੜੀ ਆ ਉਹ ਇੱਕ ਵਾਰ ਫੇਰ ਭਾਰਤੀ ਹਕੂਮਤ ਦੇ ਨਿਸ਼ਾਨੇ ਹੇਠ ਬੜੀ ਵੱਡੀ ਗਿਣਤੀ ਵਿੱਚ ਨੌਜਵਾਨਾਂ ਨੂੰ ਥਾਣਿਆਂ ਵਿੱਚ ਸੱਦ ਕੇ ਜਲੀਲ ਕੀਤਾ ਜਾ ਰਿਹਾ। ਕਈਆਂ ਤੇ ਝੂਠੇ ਮੁਕੱਦਮੇ ਬਣਾਏ ਜਾ ਰਹੇ ਆ ਤੇ ਕਈਆਂ ਨੂੰ ਉਹਨਾਂ ਦੇ ਫੇਸਬੁੱਕ ਦੇ ਉੱਤੇ ਕਿਸੇ ਸਟੇਟਸ ਕਰਕੇ, ਵਟਸਐਪ ਦੀ ਕਿਸੇ ਪੋਸਟ ਕਰਕੇ, ਜਾਂ ਕੋਈ ਕਹਿੰਦੇ ਤੁਹਾਨੂੰ ਟੈਲੀਫੋਨ ਬਾਹਰੋਂ ਆਇਆ, ਇੱਦਾਂ ਦੀਆਂ ਗੱਲਾਂ ਬਾਤਾਂ ਦੇ ਆਧਾਰ ਦੇ ਉੱਤੇ ਨੌਜਵਾਨਾਂ ਨੂੰ ਜਲੀਲ ਕੀਤਾ ਜਾ ਰਿਹਾ। ਤੇ ਦੇਖਣ ਨੂੰ ਗੱਲ ਇਹ ਕਈ ਵਾਰੀ ਸਾਨੂੰ ਸੌਖੀ ਜਿਹੀ ਲੱਗਦੀ ਆ, ਪਰ ਇਹਦੇ ਪਿੱਛੇ ਜਿਹੜੀ ਸਾਈਕੋਲੋਜੀਕਲੀ ਗੱਲ ਆ, ਜਿਹੜੀ ਮਨੋਵਿਗਿਆਨਕ ਤੌਰ ਦੇ ਉੱਤੇ ਜੋ ਸੁਨੇਹਾ ਸਾਨੂੰ ਇੰਡੀਅਨ ਸਟੇਟ ਦੇਣਾ ਚਾਹੁੰਦੀ ਆ, ਉਹਨਾਂ ਸੁਨੇਹਿਆਂ ਨੂੰ ਸਾਨੂੰ ਸਮਝਣ ਦੀ ਲੋੜ ਆ। ਤੇ ਉਹਦੇ ਵਿੱਚ ਬੜੀ ਚੰਗੀ ਗੱਲ ਆ ਕਿ ਕਈ ਜਿਹੜੀਆਂ ਅਹਿਮ ਸ਼ਖਸੀਅਤਾਂ ਨੇ ਉਹਨਾਂ ਵੱਲੋਂ ਪੈਰਵਾਈ ਸ਼ੁਰੂ ਕੀਤੀ ਗਈ ਆ। ਖਾਸ ਤੌਰ ਦੇ ਉੱਤੇ ਇਹ ਮੰਨਣਾ ਪਊਗਾ ਕਿ ਗਿਆਨੀ ਹਰਪ੍ਰੀਤ ਸਿੰਘ ਆ, ਜਿਹੜੇ ਬਾਦਲ ਦਲ ਵੱਲੋਂ ਬੇਸ਼ੱਕ ਥਾਪੇ ਹੋਏ ਜਥੇਦਾਰ ਨੇ, ਉਹਨਾਂ ਨੇ ਲਗਾਤਾਰ ਇਸ ਨੁਕਤੇ ਦੇ ਉੱਤੇ, ਇਸ ਮੁੱਦੇ ਉੱਤੇ ਆਪਦਾ ਧਿਆਨ ਦਿੱਤਾ ਹੋਇਆ। ਤੇ ਉਹ ਕਹਿੰਦੇ ਆ ਵੀ ਇੱਕ ਸਧਾਰਨ ਜਿਹੀਆਂ ਫੇਸਬੁੱਕ ਦੀਆਂ ਪੋਸਟਾਂ ਦੇ ਬਹਾਨੇ ਸਾਡੀ ਜਵਾਨੀ ਨੂੰ ਤਾਂ ਤੁਸੀਂ ਤੰਗ ਪਰੇਸ਼ਾਨ ਕਰ ਰਹੇ ਆ, ਪਰ ਪਾਰਲੀਮੈਂਟ ਦੇ ਵਿੱਚ ਉਹ ਬੰਦੇ ਬੈਠੇ ਆ ਜਿਨ੍ਹਾਂ ਨੇ ਸ਼ਰੇਆਮ ਬੰਬ ਧਮਾਕੇ ਕੀਤੇ। ਤੋ ਇਹ ਗੱਲ ਮੈਂ ਫਿਰ ਕਹਿਣੀ ਚਾਹੁੰਦਾ ਹੈ ਕਿ ਜਿਹੜੇ ਅੱਜ ਦਾ ਜਿਹੜਾ ਵੇਲਾ ਸਾਡੀ ਕੌਮ ਦੇ ਉੱਤੇ ਬੜਾ ਸੰਤਾਪ ਤੇ ਦੁੱਖ ਭਰਿਆ ਵੇਲਾ, ਇਸ ਮੌਕੇ ਜਿਹੜੇ ਸਾਡੇ ਦੁਸ਼ਮਣ ਨੇ ਉਹਨਾਂ ਦੇ ਜਿਹੜੇ ਬੋਲ ਕਬੋਲ ਨੇ, ਉਹਨਾਂ ਦੇ ਜਿਹੜੇ ਹਮਲੇ ਨੇ, ਉਹ ਤਾਂ ਸਾਨੂੰ ਭੁੱਲ ਜਾਣਗੇ, ਪਰ ਜਿਹੜੇ ਸਾਡੇ ਦੋਸਤ ਵਾ ਕਹਿੰਦੇ ਉਹਨਾਂ ਦੀ ਖਾਮੋਸ਼ੀ ਆ ਜਿਹੜੀ, ਉਹ ਸਾਨੂੰ ਬਹੁਤ ਦੁਖੀ ਕਰੂ। ਪਿਛਲੇ ਦਿਨਾਂ ਦੇ ਵਿੱਚ ਸ਼ਾਹੀਨ ਬਾਗ ਦੇ ਵਿੱਚ ਜਦੋਂ ਧਰਨਾ ਲੱਗਿਆ, ਉਸ ਧਰਨੇ ਵਿੱਚ ਜਾਣ ਕਰਕੇ ਇੰਡੀਅਨ ਸਟੇਟ ਨੇ ਸਾਡੇ ਨੌਜਵਾਨਾਂ ਨੂੰ ਨਿਸ਼ਾਨਾ ਬਣਾਇਆ। ਪਰ ਜਿਸ ਤਰੀਕੇ ਦੀ ਆਸ ਸੀਗੀ ਕਿ ਉਸ ਧਰਨੇ ਵਾਲੇ ਜਿਹੜੇ ਲੋਕ ਨੇ ਉਹ ਇਹਨਾਂ ਬੇਦੋਸ਼ੇ ਸਿੱਖ ਨੌਜਵਾਨਾਂ ਦੇ ਹਮਾਇਤ ਵਿੱਚ ਬੋਲਣਗੇ, ਗੱਲ ਬਣੀ ਨਹੀਂ। ਉਹਨਾਂ ਨੂੰ ਚਾਹੀਦਾ ਸੀਗਾ ਕਿ ਇਹ ਲੋਕ ਇੱਥੇ ਲੰਗਰ ਲਾਉਂਦੇ ਰਹੇ ਆ ਤੇ ਇਹ ਸਿੱਖ ਇੱਥੇ ਵਧੀਆ ਜ਼ਿੰਮੇਵਾਰੀ ਨਿਭਾ ਕੇ ਗਏ ਆ, ਸਰਬੱਤ ਦਾ ਭਲਾ ਮੰਗਣ ਵਾਲੇ ਨੇ। ਇਹਨਾਂ ਨੌਜਵਾਨਾਂ ਨੂੰ ਇਸ ਤਰੀਕੇ ਨਾਲ ਦਹਿਸ਼ਤਗਰਦ ਗਰਦਾਨਣਾ, ਬਦਨਾਮ ਕਰਨਾ, ਟੈਰੋਰਾਈਜ਼ ਕਰਨਾ, ਇਹ ਗਲਤ ਹੈ। ਪਰ ਅਫਸੋਸ ਕਿ ਸਿੱਖਾਂ ਨੇ ਤਾਂ ਆਪਦਾ ਫਰਜ਼ ਗੱਜ ਵੱਜ ਕੇ ਨਿਭਾ ਦਿੱਤਾ ਹੈ, ਪਰ ਸ਼ਾਹੀਨ ਬਾਗ ਵਿੱਚ ਧਰਨਾ ਲਾਉਣ ਵਾਲੇ ਲੋਕ ਆ ਜਿਹੜੇ, ਉਹ ਆਪਦਾ ਫਰਜ਼ ਨਿਭਾਉਣ ਵਿੱਚ ਅਸਫਲ ਰਹੇ ਆ। ਤੇ ਇੱਥੇ ਜਿਹੜੇ ਹਾਲਾਤ ਇਸ ਵੇਲੇ ਬਣੇ ਹੋਏ ਨੇ, ਉਹਦੇ 'ਚ ਦੋ ਚੀਜ਼ਾਂ ਸਾਡੇ ਸਾਹਮਣੇ ਸਪਸ਼ਟ ਰੂਪ ਵਿੱਚ ਆਈਆਂ ਨੇ। ਇੱਕ ਤਾਂ ਇਹ ਆ ਵੀ ਸਿੱਖ ਜਵਾਨੀ ਨੂੰ ਬਚਾਉਣ ਦਾ ਜਿਹੜਾ ਇੱਕ ਰਾਹ ਵਾ, ਉਹ ਤਾਂ ਇਹ ਹੈਗਾ ਵੀ ਦਿਨਕਰ ਗੁਪਤਾ ਤੇ ਕੈਪਟਨ ਅਮਰਿੰਦਰ ਸਿੰਘ, ਵੀ ਇਹਨਾਂ ਦੇ ਪੈਰ ਫੜ ਲਓ, ਇਹਨਾਂ ਦਾ ਮਿੰਨਤ ਤਾਲਣਾ ਕਰ ਲਓ ਕਿ ਸਾਡੀ ਕੌਮ ਦੇ ਬੱਚਿਆਂ ਨੂੰ ਇਸ ਤਰੀਕੇ ਨਾਲ ਜ਼ਿੰਦਗੀਆਂ ਬਰਬਾਦ ਨਾ ਕਰੋ, ਸਾਡੀ ਕੌਮ ਦੇ ਲੋਕਾਂ ਦਾ ਇਸ ਤਰ੍ਹਾਂ ਜਿਉਣਾ ਦੁੱਭਰ ਨਾ ਕਰੋ। ਉਹ DGP ਦਿਨਕਰ ਗੁਪਤਾ ਤੇ ਪੰਜਾਬ ਦੇ ਮੁੱਖ ਮੰਤਰੀ ਦੇ ਮਿੰਨਤਾਂ ਤਾਲੇ ਕਰਨ ਦੀ ਇੱਕ ਤਾਂ ਸਥਿਤੀ ਆ ਵੀ ਅਸੀਂ ਇਹ ਕਰੀਏ। ਦੂਜੀ ਸਥਿਤੀ ਇਹ ਆ ਕਿ ਸਾਰਾ ਪੰਜਾਬ ਤੇ ਸਾਰਾ ਪੰਥ ਜਿਹੜਾ ਹੈ ਉਹ ਇਸ ਮਸਲੇ ਉੱਤੇ ਇੱਕ ਮੁੱਠ ਹੋ ਕੇ ਕੋਈ ਵੱਡਾ ਅੰਦੋਲਨ ਸ਼ੁਰੂ ਕਰੇ। ਜਿਵੇਂ 1984 ਤੋਂ ਬਾਅਦ ਜਦੋਂ ਸਿੱਖ ਨੌਜਵਾਨਾਂ ਨੂੰ ਪੁਲਿਸ ਚੱਕ ਕੇ ਲੈ ਜਾਂਦੀ ਸੀ ਤਾਂ ਉਦੋਂ ਥਾਣਿਆਂ ਦਾ ਘਿਰਾਓ ਕੀਤਾ ਜਾਂਦਾ ਸੀ,
उदों कालजां दे नौजवान ते होर जिहड़े साडे भाईचारे दे अड अड वर्गां दे विचों लोक सड़कां ते उतरदे सी ते जिन्ना टाइम वो नौजवान रिहा नहीं सी कीता जांदा उन्ना टाइम ये धरने मुजाहरे जिहड़े सीगे ये चलदे रहिंदे सी। बड़ी वार असीं उन्हां दिनां दे विच आपदे फड़े होए सिख भरावां नूं आज़ाद कराया ते बड़ी वार ये जिहड़े धरने मुजाहरे आ सानूं उदों भी लाउणे पैंदे सी जदों साडी कौम दे नौजवान शहीद हो जांदे सीगे उन्हां दीयां देहां लैण लई डैड बॉडी उन्हां दी लाश लैण लई उदों भी असीं धरने मुजाहरे लाउंदे रहे। ते दोनां विचों जिहड़ा पहिला आपां गल कीती आ भी मिन्नतां ताले कर लईए कैप्टन दे ਉਹ ਗੱਲ ਤਾਂ ਸਿੱਖਾਂ ਦੇ ਸੁਭਾਅ ਦਾ ਹਿੱਸਾ ਹੀ ਨਹੀਂ ਹੈ। ਅਸੀਂ ਉਹਨਾਂ ਲੋਕਾਂ ਦੇ ਕਦੇ ਵੀ ਮੁਹਤਾਜ ਨਹੀਂ ਬਣੇ। ਅਸੀਂ ਉਲਟਾ ਉਹਨਾਂ ਨੂੰ ਵੰਗਾਰਿਆ ਤੇ ਲਲਕਾਰਿਆ ਜ਼ਰੂਰ ਹੈ ਕਿ ਇਹ ਜਿਹੜਾ ਪਾਪ ਤੁਸੀਂ ਕਰ ਰਹੇ ਹੋ ਇਸ ਪਾਪ ਦੀ ਕੀਮਤ ਜਿਹੜੀ ਆ ਉਹ ਤੁਹਾਨੂੰ ਦੇਣੀ ਪਏਗੀ। ਤੋ ਇਸ ਵੇਲੇ ਜਿਹੜਾ लिस्टां बनाई हुई ने पिछले 10-15 सालों तो कि जेड़े जेड़े नौजवान पंथ की चढ़ती कला लोचते हैं बई उन्हां सारियां दा घाण करना। हुण DSP'आं नूं SSP'आं नूं थाणेदारां नूं वो लिस्टां दित्तियां होईयां ने ते थाणियां दे विच सद के उन्हां नूं जलील कीता जा रहा। खतरनाक कानूनां तहत UAPA ला के परचे दिते जा रहे ने ते बहुता जिहड़ा शिकार बनाया जा रहा ना वो मिथ के बनाया जा रहा। गरीबां नूं दलितां नूं पछड़े हुए जिहड़े लोग ने उन्हां नूं कई तां इन्ने भोरा भर निआणे आ कई पतत ने कई विचारे इहो ਜਿਹੇ ने जिहड़े कराहे पै के नशे करदे ने जां कई तंबाकू वरतण वाले भी नौजवान ने उन्हां दे परिवार पिटदे फिरदे आ कि साडा मुंडा तां सिੱਖੀ ते मुढ़ले असूलों से भी नहीं पूरा उतरता सी। असीं तां दुखी बड़े सी कि ये धर्म कर्म तो कोहां दूर आ ते तंबाकू खांदा जां नशा करदा जां पतत वा पर उन्हां नौजवानों नूं फड़ के पंजाब सरकार कह रही है कि ये चोटी दे खालिस्तानी जुझारू असीं फड़े आ ते UAPA इन्हां ते असीं तां लाई। सो साफ जी गल आ भी लिस्टां जिहड़ियां ने वो बना के देतियां ने दिनकर गुप्ता नूं ते मुख मंत्री कैप्टन अमरिंदर सिंह नूं ते ये हुण कहंदे आ जदों कोई इन्हां नूं पुछदा पंजाब दे लीडरां नूं ते कहंदे जी हुण असीं देश दे टुकड़े होण दे दईए। ये जिहड़े लोक ने इन्हां नूं एवें नहीं सद्दिया जा रहा। ये मुल्क दे दुश्मन ने ये देश की एकता ते अखंडता नूं 2020 वालिआं नाल रल के खत्म करना चाहुंदे आ मतलब खालिस्तान बनाउणा चाहुंदे आ। हुण ये जिहड़ी गल है ये इन्हां नूं चंगी तरह पता भी 2020 वालिआं दा जो एजेंडा है उन्हां ने तां आपदा वोटां वगैरह पवाउणीਆਂ ने ते उहदे नाल उन्हां ने UNO विच केस लैके जाना। उहदे च कोई तोड़ फोड़ दी उहदे च किसी हिंसा दी वायलेंस दी जां उहदे विच किसी इहो ਜਿਹੀ गल दी कदे सानूं तां जिन्ने क देखिया करिया कदे समझ नहीं पई ਜਿਹਦੇ ਕਰਕੇ ਇਹਨਾਂ ਨੌਜਵਾਨਾਂ ਉੱਤੇ ਜੇਕਰ ਇਹ ਉਹਨਾਂ ਦੇ ਹਮਾਇਤੀ ਨੇ ਵੀ ਐਡਾ ਵੱਡਾ ਕਹਿਰ ਢਾ ਦਿੱਤਾ ਜਾਵੇ ਕਿ UAPA ਲੱਗ ਜਾਵੇ ਇਹਨਾਂ ਤੇ ਜੇਕਰ ਇਹ ਨੌਜਵਾਨ ਜਿਹੜੇ ਆ ਇਹਨਾਂ ਦੇ ਪਰਿਵਾਰਾਂ ਦੇ ਉੱਤੇ ਨਜ਼ਰ ਮਾਰੀਏ ਜੇਕਰ ਇਹਨਾਂ ਲੋਕਾਂ ਦੇ ਘਰਾਂ ਵਿੱਚ ਜਾ ਕੇ ਦੇਖਿਆ ਜਾਵੇ ਤਾਂ ਇੰਨੇ ਜ਼ਿਆਦਾ ਮਾੜੇ ਹਾਲਾਤ ਨੇ ਵਿਚਾਰਿਆਂ ਦੇ भी कहण सुणन वाली गल ही नहीं कोई। हुण सुखपाल सिंह खैरा ते धर्मवीर गांधी ते होर कईयां ने जिहड़ा ये मुद्दा उछालिया उहदी करके हुण मीडिया वाले भी इन्हां परिवारां कोले जाण लगे आ ते साफ गल ये दिखदी आ कि ये जिहड़े परिवार ने इन्हां नूं मिथ के निशाना बनाया गया क्योंकि ये तां विचारे आपदी आवाज़ भी चक्कण जोगे है नहीं। ये बंदे आवाज़ बुलंद करन जोगे भी है ने बंदे उन्होंने वो लए उन्होंने बंदियां नूं निशाना बनाया जिहड़े
ਆਪਦੀ ਆਵਾਜ਼ ਵੀ नहीं बुलंद कर सकते। हुण एक पासे तो सिद्धू मूसेवाला जिन्हों AK-47 चलाउण दी ट्रेनिंग पुलिस वाले दे रहे आ ते उहनूं पुलिस जिहड़ी आ साफ उहदा पक्ष पूरदी आ ते उहनूं अदालत विच कानून तो बचाउण दा राह फड़ी बैठी। दूजे पासे आ जवाक ने इन्हां दा ना कोई बहुत वड्डा दोष आ ना कोई बहुत वड्डी कोई गल आ, कोलों पिस्तौल पा पा के इन्हां नूं कहंदे आ जी ये तां बड़े खतरनाक दहशतगर्द ने। पहला पुराने वेलियां दे विच 20-25-30 साल पहला स्टेट चाहुंदी सी भी खाड़कू नहीं बन देने, ये तो पहला के खाड़कू बने कोई असीं उहनूं काबू कर लेना। फिर आया टाइम भी खालिस्तानी नहीं बन देना लोकां नूं। हुण तां कहंदे आ भी जिहड़े सिੱਖੀ ਦੀ ਚੜ੍ਹਦੀ कला लोचदे आ, ਜਿਹੜੇ ਕਹਿੰਦੇ ਆ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ, ਵੀ ਹੁਣ ਤਾਂ ਉਹ ਟੰਗਣੇ ਆ। ਸੋ ਪੰਜਾਬ ਦਾ ਦੁਨੀਆ ਭਰ ਦਾ ਹਰ ਸਿੱਖ ਜਿਹੜਾ ਇਹ ਕਹਿੰਦਾ ਕਿ ਅਸੀਂ ਸਿੱਖੀ ਦੀ ਚੜ੍ਹਦੀ ਕਲਾ ਲੋਚਦੇ ਆ, ਉਹ ਭਾਰਤੀ ਹਕੂਮਤੀ ਮਸ਼ੀਨਰੀ ਦੀ ਨਜ਼ਰ ਦੇ ਵਿੱਚ ਚੋਟੀ ਦਾ ਦਹਿਸ਼ਤਗਰਦ ਹੈ। ਤੇ ਇਸ ਹਿਸਾਬ ਨਾਲ ਆਪਣੇ ਚੋਂ ਬਚੂ ਕਿਹੜਾ ਭਾਈ? ਅਸੀਂ ਤਾਂ ਇਸ ਗੱਲ ਨੂੰ ਮੰਨ ਲਿਆ ਹੋਇਆ ਕਿ ਕਿਸੇ ਨਾ ਕਿਸੇ ਬਹਾਨੇ ਸਾਨੂੰ ਇਹਨਾਂ ਨੇ ਜ਼ਰੂਰ ਟੰਗਣਾ ਤੇ ਪੰਜਾਬ ਦੇ ਵਿੱਚ ਇਹ ਜਿਹੜਾ ਚੱਲ ਰਿਹਾ ਚੱਕਰ ਆ, ਇਹਦੇ ਵਿੱਚ ਜਿਹੜੀਆਂ ਪੰਥਕ ਤੇ ਖਾਲਿਸਤਾਨੀ ਸ਼ਖਸੀਅਤਾਂ ਨੇ ਜਾਂ ਜਥੇਬੰਦੀਆਂ ਨੇ, ਉਹਨਾਂ ਬਾਰੇ ਵੀ ਬੜੀ ਚਰਚਾ ਚੱਲ ਰਹੀ ਆ कि इन्होंने आपका रोल अजे तक सही ढंग नाल नहीं निभाया। असीं भी मनते हैं कि जिहड़ी बरगाड़ी वाली धैर आ, जिहड़ी ਚੱਬੇ वाली धैर वा, जिन्हां नूं सरबੱਤ खालसा दे विच जथेदार चुनिया गया, भी उन्हां दी धैर ने कोई सार्थक सरगर्मी नहीं की। जे सुखपाल सिंह खैरा ते डॉक्टर धर्मवीर गांधी मीडिया वालियां नूं नाल लैके इन्हां हकूमत दे सताए हुए परिवारां कोल जा सकदे आ, तां जिहड़ियां ਚੱਬੇ ਦੇ ਵਿੱਚ ਇਕੱਠੀਆਂ होईयां धिरां सीगीआं ਉਹ भी इन्हां परिवारां कोल पहुंच कर सकदे सीगे। ते जे उत्थे 5 ਲੱਖ ਬੰਦਾ इकट्ठा होया सी तां ਉਹ सारे खालसा पंथ दी चढ़दी कला लोचण वाले सीगे। ते इस गल दे उत्ते भी चर्चा जरूर करनी बनदी आ कि अज जदों सिੱਖੀ ਦੀ ਚੜ੍ਹਦੀ कला लोचण वाले सिख नौजवानों नूं निशाना बनाया जा रहा, तां ਉਹ ਲੱਖਾਂ ਦਾ इकट्ठ अज क्यों सड़कों ते नहीं आया? इत्थे मैं एक होर पक्ष जिहड़ा है वो साडे भाईचारे दे नज़र करना चाहुंदा, ते मैं ये भी आस करदा कि इस नुकते दे वल बहुत गंभीरता नाल ध्यान जिहड़ा है साडे भाईचारे वल्लों दिता जाना चाहीदा। वो ये है कि जिहड़ा जसप्रीत सिंह नाम का नौजवान UAPA दे विचों रिलीज हो के घरे पहुंचा है, वो एक प्राप्ति आ जिहड़े इस जुल्म के खिलाफ लड़ रहे लोग आ उन्हां दी। असीं इहदे लई सुखपाल सिंह खैरा ते डॉक्टर धर्मवीर गांधी नूं बधाई दिंदे आ। पर जे किते कोई पंथक जां खालिस्तानी बैकग्राउंड वाली शख्सियत जां कोई पंथक ते खालिस्तानी धैर जथेबंदी ये हालत हाई पा रही हुंदी कि जसप्रीत सिंह नूं रिहा करो जां बाकी जिहड़े नौजवान फड़े आ उन्हां दी पैरवाई करदे, तां मैं इस गल दी गारंटी दिंदा ते जिहड़े ਸਰੋਤੇ सुणदे आ वो भी इस गल नूं जे थोड़ा जिहा दिल ते वजन पा के सोचण, दिमाग दे उत्ते वजन पा के सोचण तां जरूर मेरे नाल सहमत होणगे कि ਇਹ ਸੁਖਪਾਲ ਖਹਿਰਾ ਤੇ ਧਰਮਵੀਰ ਗਾਂਧੀ ਦੇ ਕਹਿਣ ਦੇ ਉੱਤੇ ਤਾਂ ਛੱਡਿਆ ਜਾ ਸਕਦਾ ਕਿਸੇ ਨੂੰ, क्योंकि वो भारतीय मुख धारा के अंदर विचरते लोग ने। पर जेकर कोई खालिस्तान की गल करन वाला, कोई पंथक सोच वाला
ਆਗੂ ਜਾਂ ਕੋਈ ਧਿਰ ਹੁੰਦੀ, ਉਹਦੇ ਕਹਿਣ ਦੇ ਉੱਤੇ ਹਕੂਮਤ ਨੇ ਇਹ ਕੰਮ ਨਹੀਂ ਸੀ ਕਰਨਾ। ਜਦੋਂ ਬਰਗਾੜੀ ਮੋਰਚਾ ਲੱਗਿਆ ਹੋਇਆ ਸੀ ਜਾਂ ਜਦੋਂ ਹੋਰ ਕੋਈ ਸਰਗਰਮੀ ਚੱਲਦੀ ਆ, ਉਦੋਂ ਮੇਰੇ ਮਨ ਦੇ ਅੰਦਰ ਇਹ ਗੱਲ ਕਿਸੇ ਨਾ ਕਿਸੇ ਰੂਪ ਦੇ ਵਿੱਚ ਜ਼ਰੂਰ ਚੱਲ ਰਹੀ ਹੁੰਦੀ ਆ ਕਿ ਇੰਡੀਅਨ ਸਟੇਟ ਨੇ ਜਿਸ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਦੇ ਝੰਡੇ ਵਾਲੀ ਧਿਰ ਦਾ ਮਲੀਆ ਮੇਟ ਕਰਨ ਦੇ ਲਈ ਕਰੋੜਾਂ ਰੁਪਈਏ ਖਰਚੇ, ਅਰਬਾਂ ਖਰਬਾਂ ਰੁਪਈਏ ਖਰਚੇ, ਜਿਸ ਧਿਰ ਦਾ ਲੋਕਾਂ ਵਿੱਚ ਅਕਸ ਖਰਾਬ ਕਰਨ ਦੇ ਲਈ, ਸੰਗਤ ਦੇ ਵਿੱਚ ਇਹਨਾਂ ਦਾ ਪ੍ਰਭਾਵ ਬਕਾਉਣ ਦੇ ਲਈ ਤੇ ਇਸ ਧਿਰ ਦਾ ਵਕਾਰ ਰੋਲਣ ਦੇ ਲਈ ਜਿੰਨੇ ਵੱਡੀਆਂ ਸਾਜ਼ਿਸ਼ਾਂ ਰਚੀਆਂ, ਜਿੰਨੇ ਵੱਡੇ ਉਪੱਦਰ ਕੀਤੇ ਆ, ਉਹ ਸਾਰਾ ਕੁਝ ਜੇ ਆਪਾਂ ਦੇਖੀਏ ਤਾਂ ਅੱਜ ਇੰਡੀਅਨ ਸਟੇਟ ਕੋਈ ਇਹੋ ਜਿਹਾ ਸਟੈਪ ਕਿਉਂ ਚੱਕੂ ਗਈ ਜਿਹਦੇ ਨਾਲ ਇਹਨਾਂ ਧਿਰਾਂ ਦੀ ਮੁੱਛ ਨੂੰ ਵਟਾ ਆਵੇ, ਇਹ ਧਿਰਾਂ ਦੀ ਆਪਦੀ ਕੌਮ ਦੇ ਸਾਹਮਣੇ ਇਹ ਕਹਿਣ ਜੋਗੀਆਂ ਹੋਣ ਕਿ ਸਾਡੀ ਵੀ ਚੱਲਦੀ ਆ ਤੇ ਅਸੀਂ ਵੀ ਆਹ ਕੰਮ ਪੰਥ ਲਈ ਕਰਵਾ ਦਿੱਤਾ। ਮੈਂ ਜਦੋਂ ਭਾਈ ਗੁਰਬਖਸ਼ ਸਿੰਘ ਖਾਲਸਾ ਭੁੱਖ ਹੜਤਾਲ ਤੇ ਬੈਠੇ ਸੀ, ਉਦੋਂ ਵੀ ਮੈਂ ਇਹ ਗੱਲ ਕਹਿੰਦਾ ਸੀ ਕਿ ਬੇਸ਼ੱਕ ਗੁਰਬਖਸ਼ ਸਿੰਘ ਨੇ ਗੱਲ ਕਹੀ ਆ ਕਿ ਜਾਂ ਸਿੰਘ ਰਿਹਾ ਹੋਣਗੇ ਜਾਂ ਮੈਂ ਫਤਿਹ ਪਿਆ ਦਿਆਂਗਾ, ਤੇ ਮੈਂ ਉਦੋਂ ਇਹ ਗੱਲ ਕਹਿੰਦਾ ਸੀ ਬਈ ਉਹ ਤਾਂ ਚਾਹਣਗੇ ਕਿ ਇਹ ਜਿਹੜੇ ਨੇ ਇਹੋ ਜਿਹੀ ਮੰਗ ਕਰਨ ਵਾਲੇ ਇਹ ਬੇਸ਼ੱਕ ਖਤਮ ਹੋ ਜਾਣ, ਪਰ ਅਸੀਂ ਇਹਨਾਂ ਦੇ ਸਾਹਮਣੇ ਕੋਈ ਗੱਲ ਨਹੀਂ ਮੰਨਣੀ। ਤੇ ਤੁਹਾਡੇ ਸਾਹਮਣੇ ਆ ਕਿ ਉਸ ਮੋਰਚੇ ਨੂੰ ਸਾਬੋਟਾਜ ਕਰਨ ਦੇ ਲਈ ਕੀ ਕੁਝ ਉਦੋਂ ਸਰਕਾਰ ਨੇ ਕੀਤਾ। ਮੁੱਖ ਨਿਸ਼ਾਨਾ ਇਹੀ ਰੱਖਿਆ ਵੀ ਛੇਤੀ ਕਿਤੇ ਦਾ ਕੁਝ ਦੇਣਾ ਨਾ ਪਵੇ, ਜੇ ਤੇ ਦੇਣਾ ਵੀ ਪਵੇ ਤਾਂ ਜਿਹੜੇ ਪੰਥਕ ਸਭਾ ਦੇ ਵਿੱਚ ਸਾਡੇ ਪੱਖ ਦੇ ਬੰਦੇ ਆ ਉਹਨਾਂ ਦੀ ਬੱਲੇ ਬੱਲੇ ਹੋਵੇ, ਯਾਨੀ ਕਿ ਜਿਹੜੇ ਲੋਕ ਭਾਰਤੀ ਮੁੱਖ ਧਾਰਾ ਦੇ ਮੱਥਾ ਟੇਕੀ ਬੈਠੇ ਆ ਉਹਨਾਂ ਦਾ ਮਾਣ ਸਤਿਕਾਰ ਬਣ ਜਾਵੇ ਤਾਂ ਬਣ ਜਾਵੇ, ਪਰ ਕੋਈ ਖਾਲਿਸਤਾਨ ਜਿੰਦਾਬਾਦ ਵਾਲਾ ਜਿਹੜਾ ਹੈ ਉਹਦਾ ਉਹ ਨਾ ਕਹਿਣ ਜੋਗਾ ਹੋਵੇ ਕਿ ਦੇਖੋ ਅਸੀਂ ਬੰਦੇ ਛਡਾਤੇ। ਸੋ ਇਸ ਕਰਕੇ ਉਹਨਾਂ ਦਿਨਾਂ ਦੇ ਅੰਤਮ ਦੌਰ ਵਿੱਚ ਭੁੱਖ ਹੜਤਾਲ ਦੇ ਵਿੱਚ ਤੁਸੀਂ ਦੇਖਿਆ ਕਿ ਕਿਵੇਂ ਉਹ ਬੰਦੇ ਚੌਧਰੀ ਬਣ ਕੇ ਮੂਹਰੇ ਆ ਗਏ ਤੇ ਉਹਨਾਂ ਰਾਹੀਂ ਹੀ ਜੋ ਕੁਝ ਥੋੜਾ ਬਹੁਤਾ ਦਿੱਤਾ, ਪੈਰੋਲ ਸ਼ੁਰੂ ਹੋਈ ਸਿੰਘਾਂ ਦੀ, ਤੇ ਸਾਡੇ ਕਈ ਭਰਾਵਾਂ ਨੇ ਇਤਰਾਜ਼ ਕੀਤਾ ਕਿ ਜੀ ਇਹ ਭੁੱਖ ਹੜਤਾਲ ਏਦਾਂ ਕਿਵੇਂ ਖਤਮ ਹੋ ਸਕਦੀ ਆ। ਤਾਂ ਸਾਡਾ ਇਹ ਸੀਗਾ ਕਹਿਣਾ ਕਿ ਹੈ ਤਾਂ ਇਹ ਗਲਤ ਗੱਲ ਆ ਕਿ ਅਰਦਾਸ ਦੀ ਭੰਗੜਾ ਦੀ ਆਪਾਂ ਗੱਲ ਕਰਦੇ ਆ, ਪਰ ਇਹ ਵੀ ਹਕੀਕਤ ਹੈ ਕਿ ਗੁਰਬਖਸ਼ ਸਿੰਘ ਖਾਲਸਾ ਦੇ ਰਾਹੀਂ ਉਹ ਸੰਤ ਗਿਆਨੀ ਜਰਨੈਲ ਸਿੰਘ ਵਾਲੀ ਧਿਰ ਜਾਂ ਸੰਘਰਸ਼ ਵਾਲੀ ਧਿਰ ਆ ਜਿਹੜੀ, ਉਹਦੀ ਝੋਲੀ 'ਚ ਇੱਕ ਨਿੱਕੀ ਜਿਹੀ ਪ੍ਰਾਪਤੀ ਵੀ ਇੰਡੀਅਨ ਸਿਸਟਮ ਪੈਣ ਨਹੀਂ ਦੇਣਾ ਚਾਹੁੰਦਾ, ਨਹੀਂ ਪੈਣ ਦੇਣਾ ਚਾਹੁੰਦੇ ਉਹ। ਇਹੀ ਗੱਲ ਬਰਗਾੜੀ ਮੋਰਚੇ ਮੌਕੇ ਸੀ ਕਿ ਜਿਹੜੀ ਧਿਰ ਨੂੰ ਨੀਵਾਂ ਦਿਖਾਉਣ ਦੇ ਲਈ ਇੰਡੀਅਨ ਸਟੇਟ ਹਰ ਵੇਲੇ ਲੱਗੀ ਰਹਿੰਦੀ ਆ, ਸੰਘਰਸ਼ੀਲ ਧਿਰ, ਉਸ ਧਿਰ ਨੂੰ ਕੋਈ ਪ੍ਰਾਪਤੀ ਕਿਉਂ ਕਰਕੇ ਉਹਦੀ ਉਹ ਮੁੱਛ ਨੂੰ ਵਟਾ ਆਉਣ ਦੇਣਗੇ। ਪਰ ਫਿਰ ਵੀ ਮੇਰੇ ਇਹ ਜ਼ਿਹਨ ਵਿੱਚ ਸੀ ਕਿ ਹੋ ਸਕਦਾ ਕੋਈ ਨਿੱਕੀ ਮੋਟੀ ਗੱਲ ਜਿਹੜੀ ਆ, ਜਿਵੇਂ ਭਾਈ ਗੁਰਬਖਸ਼ ਸਿੰਘ ਦੇ ਮੋਰਚੇ ਮੌਕੇ ਕੁਛ ਚੀਜ਼ ਮਿਲੀ ਆ, ਕੁਛ ਨਾ ਕੁਛ ਤਾਂ ਸਾਡੇ ਪੱਲੇ ਪਊਗਾ। ਸੋ ਬਰਗਾੜੀ ਮੋਰਚੇ ਮੌਕੇ ਬਹੁਤ ਹੀ ਜ਼ਿਆਦਾ ਔਖ ਭਰੀ ਸਥਿਤੀ ਸੀ। ਜੋ ਕੁਝ ਮਿਲਦਾ ਸੀਗਾ ਉਹਦੇ ਨਾਲ ਪੰਥ ਦੀ ਤਸੱਲੀ ਨਹੀਂ ਹੁੰਦੀ, ਤੇ ਉਦੋਂ ਵੱਧ ਸਟੇਟ ਜਿਹੜੀ ਆ ਉਹ ਦੇਣ ਨੂੰ ਤਿਆਰ ਨਹੀਂ, ਤੇ ਜਿਹੜਾ ਬੰਦਾ ਮੂਹਰੇ ਲੱਗਿਆ ਹੁੰਦਾ ਉਹਦੇ ਲਈ ਬਹੁਤ ਔਖ ਭਰੇ ਹਾਲਾਤ ਜਿਹੜੇ ਆ ਉਹ ਬਣ ਜਾਂਦੇ ਆ। ਫਿਰ ਚਾਹੇ ਉਹ ਭਾਈ ਗੁਰਬਖਸ਼ ਸਿੰਘ ਹੋਵੇ, ਚਾਹੇ ਉਹ ਬਾਪੂ ਸੂਰਤ ਸਿੰਘ ਹੋਵੇ, ਚਾਹੇ ਉਹ ਭਾਈ ਧਿਆਨ ਸਿੰਘ ਮੰਡ ਹੋਵੇ, ਜਿਹੜਾ ਵੀ ਸ਼ਖਸ ਮੋਰਚੇ ਦਾ ਕੇਂਦਰ ਬਿੰਦੂ ਹੋਏਗਾ, ਇੱਕ ਪਾਸੇ ਇੰਡੀਅਨ ਸਟੇਟ ਦਾ ਪ੍ਰੈਸ਼ਰ ਹੁੰਦਾ ਕਿ ਆਹ ਚੀਜ਼ ਹੀ ਮਿਲਣੀ ਆ, ਜੇ ਲੈਣੀ ਆ ਲਓ, ਤੇ ਨਹੀਂ ਅਸੀਂ ਅਗਲਾ ਸਟੈਪ ਚੱਕ ਲੈਣਾ।
जे दूजा काम हुंदा बई तुहाडी कौम का प्रैशर, पंथ का प्रैशर, दूजा वो हुंदा। दोने पासों बंदा घिरिया हुंदा। कोई बिरला ही हुंदा इहो जिही स्थिति विच जिहड़ा संत भिंडरां वालियां वांग स्पष्ट ठोस लैके चलदा कि जां टांडियां वाली रहू जां भांडियां वाली रहू। ते साडी कौम दे हालात ये ने कि इंडियन स्टेट नालों कई साडे बंदे संत भिंडरां वालियां नूं निशाना बना लैणगे, आलोचना करनगे। इवें ही जिहड़ी इंडियन स्टेट आ, जिहड़ी शांतमई मोर्चे नूं टारगेट करदी आ, उस मोर्चे नूं वायलेंट मोर्चे च बदलदी आ। ਉਹਦੀ ਬਜਾਏ ਸਾਡੇ ਬੰਦੇ ਤਿਆਰ ਬੈਠੇ ਸੀ ਵੀ ਆਪਾਂ ਭਾਈ ਧਿਆਨ ਸਿੰਘ ਮੰਡ ਦਾ ਜਲੂਸ ਕੱਢਾਂਗੇ। तो भाई ध्यान सिंह मंड नूं दोनों पासियों शादा जिहड़ा सीगा वो तैयार सी। इस स्थिति ते सानू चर्चा करनी बनदी आ कि एक पासे इंडियन स्टेट आ जिहड़ी पंथक अते खालिस्तानी बैकग्राउंड वाले जां संघर्ष वाली धिरां दी झोली च कुछ निक्का जिहा भी पाउण नूं तैयार नहीं हुंदी। दूजे पासे साडा पंथक दबाव इन्ना ज़्यादा हो जाता है ते इस स्थिति विच जिहड़ा मोर्चे लाउण वाले लोग ने उन्हां लई किन्नी औख भरी स्थिति बन जाती। मैं फिर ये गल कहना कि जेकर जसप्रीत सिंह नाम दे इस नौजवान की पैरवाई कोई पंथक शख्सियत, कोई खालिस्तानी शख्सियत, कोई संघर्ष वाली शख्सियत कर रही हुंदी तां शायद इहदी रिहाई ना हुंदी। हुण भी इस मोर्चे दे विच डॉक्टर गांधी ते खैरा साहब नूं मूहरे ला के इन्हां दे पिछे जिहड़ा है आवाम खड़े तां जिहड़ा ये लोकां ते जुल्म हो रहा तां इहदे विच सानूं कोई राहत मिल सकदी है। पर यह मैं फिर कह दिना कि भारती मुख धारा नूं मत्था टेकी बैठे लीडरां दी झोड़ी च कुछ ना कुछ प्राप्तियां पा के इन्हां नूं तां फिर वडियाउण दे लई इंडियन स्टेट कुछ सोच सकदी है भी किते इह ना बागी हो जाण ते लोग कहण कि जिहड़े भारती दायरे दे अंदर अंदर गल करदे आ तुसीं उन्हां दी किहड़ा सुणदे हो। इस गल दे लई हो सकदा थोड़ी बहुती कोई चीज़ जिहड़ी सानूं मिल जावे, पर पंथक अते खालिस्तानी सोच नाल जुड़े लोकां दी झोली कदे कख नहीं पैण देना। ये गल कह के असल विच सिखां नूं अकल दित्ती जा रही है। अकल की देण दी कोशिश हो रही है कि सिखो जे कुछ लैणा है तां भारती मुख धारा नूं मत्था टेकना पऊ, जय माता दी कहना पऊ, मेरा देश महान कहना पऊ ते उस देश ते उस सिस्टम की अधीनगी मननी पऊ जिहदे बारे तुसीं कहने हो कि इन्हां ने संविधान च सानूं हिंदू लिखिया, इन्हां ने साडा इस तिरंगे ते इस कॉन्स्टिट्यूशन दे सन्मुख साडी नस्लकुशी कीती आ, वो सारा कुछ भुलना पऊ ते जो कुछ असीं तुहानूं दे रहे हैं इहनूं ही इंसाफ मनना पऊ। इत्थे साडे सामने दो गल्लां ने। एक गल पिछे जे एडवोकेट हरविंदर सिंह फूलका ने कही सी कि सिंबॉलिक जस्टिस, चिन्हात्मक इंसाफ, जिवें आपां कह दिंदे आ कहण नूं आपां कह सकांगे कि इंसाफ हो गया भी उही मिल सकदा। ये गल जदों कही ते साडी कौम ने उन्हां दा विरोध भी कीता। दूजे पासे अज दिल्ली दे विच 2020 ਅਤੇ पाकिस्तान के विरोध विच मनजीत सिंह जीके ने जो कुछ उत्थे तकरीर की उन्होंने सुनो तो उसदे अर्थ समझो। उन्हें भी उत्थे यही गल की कि असी इस सिस्टम के अंदरों आ ले लिया, आ ले लिया, आ ले लांगे। यही इंडिया सानू अकल देनी चाहता कि सिखो जिहड़ा कुछ असी तुहानू दिता जां दे सकते हैं जां दे रहे हैं
ਤੁਹਾਨੂੰ ਚੰਗਾ ਲੱਗੇ ਨਾ ਲੱਗੇ, ਤੁਹਾਡੀ ਤਸੱਲੀ ਹੋਵੇ ਨਾ ਹੋਵੇ, ਅਸੀਂ ਤੁਹਾਡੇ ਵਿੱਚੋਂ ਕੁਝ ਬੰਦਿਆਂ ਰਾਹੀਂ ਇਹ ਗੱਲ ਸਥਾਪਿਤ ਕਰਵਾ ਜਾਵਾਂਗੇ, ਮਨਵਾ ਜਾਵਾਂਗੇ, ਦੁਨੀਆ ਨੂੰ ਕਹਿ ਜਾਵਾਂਗੇ ਕਿ ਜੋ ਇੰਡੀਆ ਕਰ ਸਕਦਾ ਸੀ ਉਹਨੇ ਕਰਤਾ। ਇਹ ਤਾਂ ਸਿੱਖ ਐਵੇਂ ਜਮਕੀ ਜਾਂਦੇ ਆ। ਸਿੱਖਾਂ ਨੂੰ ਇਹ ਮੱਤ ਦਿੱਤੀ ਜਾ ਰਹੀ ਆ ਕਿ ਛੱਡੋ ਹੋਰ ਗੱਲਾਂ ਸਾਰੀਆਂ, ਇਹ ਜਿਹੜੇ ਪੰਥ ਪ੍ਰਸਤ ਅਤੇ ਸੰਘਰਸ਼ੀ ਲੋਕ ਨੇ, ਇਹ ਜਿਹੜੇ ਆਗੂ ਨੇ, ਇਹ ਜਿਹੜੀਆਂ ਧਿਰਾਂ ਨੇ, ਇਹਨਾਂ ਨੂੰ ਤਿਆਗੋ, ਇਹਨਾਂ ਨੂੰ ਛੱਡ ਦਿਓ ਤੇ ਉਹਨਾਂ ਲੀਡਰਾਂ ਦਾ ਪੱਲਾ ਫੜੋ ਜਿਹੜੇ ਭਾਰਤ ਮਾਤਾ ਕੀ ਜੈ ਕਹਿੰਦੇ ਆ, ਜਿਹੜੇ ਭਾਰਤੀ ਮੁੱਖ ਧਾਰਾ ਨੂੰ ਮੱਥਾ ਟੇਕੀ ਬੈਠੇ। ਸੋ ਅਸਲੀ ਨਿਸ਼ਾਨਾ ਜਿਹੜਾ ਹੈ ਉਹ ਸਿੱਖਾਂ ਦੇ ਮਨਾਂ ਵਿੱਚੋਂ ਰਾਜ ਕਰੇਗਾ। ਖਾਲਸਾ ਦੀ ਭਾਵਨਾ ਨੂੰ ਮਲੀਨ ਕਰਕੇ, ਖਤਮ ਕਰਕੇ, ਤੋੜ ਕੇ, ਭੰਗ ਕਰਕੇ, ਉਹਦੀ ਥਾਂ ਦੇ ਉੱਤੇ ਮੇਰਾ ਦੇਸ਼ ਮਹਾਨ, ਭਾਰਤ ਮਾਤਾ ਕੀ ਜੈ, ਇਹ ਜਿਹੜਾ ਨਾਰਾ ਇਹ ਸਥਾਪਿਤ ਕਰਨਾ ਹੈ। ਮਤਲਬ ਕਿ ਸਿੱਖਾਂ ਨੂੰ ਕਲਗੀਧਰ ਦੇ ਲਾਲ ਨਹੀਂ ਬਣ ਦੇਣਾ, ਉਹਨਾਂ ਨੂੰ ਮਾਤਾ ਦਾ ਮਾਲ ਬਣਾਉਣਾ। ਤੇ ਇਸ ਸਥਿਤੀ ਵਿੱਚ ਸਾਡੇ ਜਿਹੜੇ ਲੋਕ ਨੇ ਉਹ ਇਹਨਾਂ ਮੁੱਦਿਆਂ ਦੀ ਥਾਂ ਸਾਨੂੰ ਹੋਰ ਹੀ ਬੁਖਾਰ ਚੜਿਆ ਰਹਿੰਦਾ, ਹੋਰ ਹੀ ਚਰਚਾ ਜੀ, ਅਮਿਤਾਭ ਬੱਚਨ ਨੂੰ ਕਰੋਨਾ ਹੋ ਗਿਆ, ਫਲਾਣੇ ਫਿਲਮੀ ਐਕਟਰ ਨੇ ਆਹ ਗਾਤਾ, ਫਲਾਣੇ ਨੇ ਉਹ ਕਾਹ ਤੋਂ ਕਹਿਤਾ। ਸਾਡੇ ਲਈ ਤਾਂ ਇਸ ਮੌਕੇ ਇਹ ਵਿਸ਼ਾ ਹੋਣਾ ਚਾਹੀਦਾ ਕਿ ਆਖਰ ਸਾਡੀ ਕੌਮ ਨਾਲ ਹੋ ਕੀ ਰਿਹਾ। ਸਿੱਖ ਨੌਜਵਾਨਾਂ ਨੂੰ ਇਹ ਨਿਸ਼ਾਨਾ ਬਣਾਉਣ ਦੀ ਜਿਹੜੀ ਨਵੀਂ ਮੁਹਿੰਮ ਆ, ਇਹਦਾ ਬੀਜ ਰੂਪ ਕੀ ਆ, ਇਹਦਾ ਮੁੱਖ ਕੇਂਦਰ ਪੁਆਇੰਟ ਕਿੱਥੇ ਹੈ? ਕੇਂਦਰੀ ਨੁਕਤਾ ਇਹੀ ਆ ਕਿ ਸਿੱਖੋ ਜਾਂ ਤਾਂ ਮੰਨ ਲਓ ਕਿ ਤੁਸੀਂ ਹਿੰਦੂ ਹੋ ਤੇ ਭਾਰਤ ਮਾਤਾ ਕੀ ਜੈ ਕਹਿਣਾ ਸ਼ੁਰੂ ਕਰੋ ਤੇ ਖਾਲਿਸਤਾਨ ਦੇ ਰਾਜ ਕਰੇਗਾ ਖਾਲਸਾ ਦੀ ਗੱਲ ਛੱਡੋ, ਤੇ ਜੇ ਇਹ ਨਹੀਂ ਛੱਡਣਾ ਤਾਂ ਫਿਰ ਮੁਕੱਦਮੇ ਵੀ ਬਣਨਗੇ, ਮੁਕਾਬਲੇ ਵੀ ਝੂਠੇ ਬਣਨਗੇ, ਫਿਰ ਉਹ ਸਾਰਾ ਕੁਝ ਕਰਾਂਗੇ। ਭਾਰਤੀ ਮੁੱਖ ਧਾਰਾ ਦੀ ਅਧੀਨਗੀ ਮਨਵਾਉਣ ਦੇ ਲਈ ਇਹ ਸਾਰਾ ਕੁਝ ਕੀਤਾ ਜਾ ਰਿਹਾ। ਤੇ ਆਪਾਂ ਜੇ ਆਸ ਕਰੀਏ ਕਿ ਉਹਨਾਂ ਚਿਹਰਿਆਂ ਨੂੰ ਕੁਝ ਦੇ ਦੂ ਇੰਡੀਆ, ਉਹਨਾਂ ਦੇ ਕਹਿਣ ਤੇ ਕੋਈ ਗੱਲ ਸੁਣ ਲੂ ਇੰਡੀਆ, ਜਿਹੜੇ ਭਾਰਤੀ ਮੁੱਖ ਧਾਰਾ ਨੂੰ ਚੁਣੌਤੀ ਦਿੰਦੇ ਰਹਿੰਦੇ ਆ ਗਾਹੇ ਬਗਾਹੇ, ਇਹ ਸਾਡੀ ਭੁੱਲ ਹੋਊਗੀ। ਸੋ ਜਿਹੜੇ ਆਗੂ ਭਾਰਤੀ ਮੁੱਖ ਧਾਰਾ ਨੂੰ ਮੱਥਾ ਟੇਕੀ ਬੈਠੇ ਨੇ, ਉਹਨਾਂ ਦੇ ਕਹਿਣ ਕਹਾਉਣ ਤੇ, ਉਹਨਾਂ ਦੀ ਸਰਗਰਮੀ ਦੇ ਉੱਤੇ ਤਾਂ ਕੁਛ ਸ਼ਾਇਦ ਵਾਪਰ ਜਾਵੇ ਜਿਹੜਾ ਲੱਗੇ ਕਿ ਹਾਂ ਜੀ ਇਹ ਹੋ ਗਿਆ, ਕਾਕਾ ਛੱਡਤਾ ਜਸਪੀਰ ਸਿੰਘ, ਤੇ ਨਹੀਂ ਜਿਹੜੇ ਦੂਜੇ ਆ ਉਹਨਾਂ ਦੇ ਕਹਿਣ ਤੇ ਕਿਸੇ ਨੇ ਨਹੀਂ ਕੁਛ ਛੱਡਣਾ। ਸੋ ਸਿੱਖਾਂ ਨੂੰ ਇਸ ਵਕਤ ਇੰਡੀਅਨ ਸਿਸਟਮ ਨੇ ਇੱਕ ਬਹੁਤ ਵੱਡੇ ਧਰਮ ਸੰਕਟ ਵਿੱਚ ਪਾਇਆ ਹੋਇਆ ਕਿ ਤੁਸੀਂ ਸਿੱਖੀ ਤਿਆਗਦੇ ਹੋ ਕਿ ਨਹੀਂ। ਤੁਸੀਂ ਮੰਨੋ ਕਿ ਗੁਰੂ ਗ੍ਰੰਥ ਸਾਹਿਬ ਪੰਜਵਾਂ ਵੇਦ ਹੈ, ਤੁਸੀਂ ਮੰਨੋ ਕਿ 10 ਗੁਰੂ ਸਾਹਿਬਾਨ ਅਤੇ ਸਾਰਾ ਸਿੱਖ ਜਗਤ ਹਿੰਦੂਆਂ ਦੇ ਵਿੱਚੋਂ ਨਿਕਲਿਆ, ਤੁਹਾਨੂੰ ਮੰਨਣਾ ਪਊਗਾ ਕਿ ਜਿਹੜਾ ਖਾਲਸਾ ਪੰਥ ਆ ਤੁਹਾਡੀ ਡਿਊਟੀ ਇਕੱਲੀ ਇੰਨੀ ਕੁ ਹੈ ਕਿ ਜਦੋਂ ਹਿੰਦੂਆਂ ਤੇ ਹਮਲਾ ਹੋਇਆ ਸੀ ਤੁਹਾਡੀ ਉਦੋਂ ਰਾਖੀ ਲਈ ਤੁਹਾਨੂੰ ਸਿਰਜਿਆ ਸੀ, ਹੁਣ ਤੁਹਾਡੀ ਕੋਈ ਬਾਹਲੀ ਲੋੜ ਨਹੀਂ ਹੈ। ਤੇ ਤੁਹਾਡੇ ਗੁਰੂ ਸਾਹਿਬਾਨ ਦਾ ਅਸੀਂ ਰਾਮਚੰਦਰ, ਕ੍ਰਿਸ਼ਨ, ਮਹਾਰਾਣਾ ਪ੍ਰਤਾਪ, ਸ਼ਿਵਾਜੀ ਮਰਾਠਾ ਦੇ ਬਰਾਬਰ ਅਸੀਂ ਉਹਨਾਂ ਨੂੰ ਰੱਖ ਰਹੇ ਹਾਂ। ਤੇ ਜੇ ਸਿੱਖ ਕਹਿੰਦੇ ਆ ਕਿ ਇਹ ਸਾਨੂੰ ਮਨਜ਼ੂਰ ਨਹੀਂ, ਉਹ ਕਹਿੰਦੇ ਤੁਹਾਡੀ ਰਾਏ ਕੋਈ ਮਾਇਨੇ ਨਹੀਂ ਰੱਖਦੀ। ਹੁਣ ਇਹ ਗੱਲ ਦਾ ਕੋਈ ਮਤਲਬ ਨਹੀਂ ਤੁਸੀਂ ਕੀ ਕਹਿੰਦੇ ਹੋ, ਗੱਲ ਇਹ ਆ ਕਿ ਅਸੀਂ ਕੀ ਕਹਿੰਦੇ। ਜਿਵੇਂ 1947 ਤੋਂ ਪਹਿਲਾਂ ਜਦੋਂ ਕੀਤੇ ਹੋਏ ਵਾਅਦਿਆਂ ਦੇ ਲਈ 1950 ਤੋਂ ਬਾਅਦ ਸਿੱਖ ਲੀਡਰਾਂ ਨੇ ਇਤਰਾਜ਼ ਕੀਤਾ ਕਿ ਤੁਸੀਂ ਤਾਂ ਕਹਿੰਦੇ ਸੀ ਉਦੋਂ ਤੱਕ ਸੰਵਿਧਾਨ ਜਾਂ ਕਾਨੂੰਨ ਨਹੀਂ ਪਾਸ ਹੋਣਗੇ ਜਦੋਂ ਤੱਕ ਸਿੱਖ ਪਹਿਲੋਂ ਇਹਨੂੰ ਪ੍ਰਵਾਨ ਨਹੀਂ ਕਰ ਲੈਂਦੇ, ਤੇ ਹੁਣ ਤੁਸੀਂ ਕੁਝ ਹੋਰ ਹੀ ਕਰੀ ਜਾਂਦੇ ਹੋ। ਉਹ ਕਹਿੰਦੇ ਸੰਵਿਧਾਨ ਤਾਂ ਹੁਣ ਇਹੀ ਰਹਿਣਾ, ਤੁਸੀਂ ਮੰਨਣਾ ਨਹੀਂ ਮੰਨਣਾ ਤੁਹਾਡੀ ਮੌਜ ਆ, ਇਹ ਥੋਪ ਦਿਆਂਗੇ। ਉਵੇਂ ਹੀ ਇਸ ਮੌਕੇ
ਸਾਡੇ ਸਾਹਮਣੇ ਇਹ ਗੱਲ ਸੁੱਟ ਦਿੱਤੀ ਗਈ ਹੈ ਕਿ ਤੁਹਾਡੀ ਮਰਜ਼ੀ ਕੀ ਆ, ਇਹ ਕੋਈ ਮਤਲਬ ਨਹੀਂ। ਅਸੀਂ ਦੱਸਾਂਗੇ ਕਿ ਸਿੱਖ ਕੌਣ ਹੁੰਦਾ, ਅਸੀਂ ਦੱਸਾਂਗੇ ਕਿ ਸਿੱਖਾਂ ਦੇ ਨਾਇਕ ਕੌਣ ਹੈ, ਅਸੀਂ ਦੱਸਾਂਗੇ ਕਿ ਸਿੱਖਾਂ ਨੇ ਕਿਹਨਾਂ ਨੂੰ ਖਲਨਾਇਕ ਮੰਨਣਾ, ਅਸੀਂ ਨਿਸ਼ਚਿਤ ਕਰਾਂਗੇ ਕਿ ਸਿੱਖਾਂ ਨੇ ਕਿਹਦੇ ਨਾਲ ਦੋਸਤੀ ਰੱਖਣੀ ਆ ਤੇ ਕਿਹਦੇ ਨਾਲ ਦੁਸ਼ਮਣੀ ਰੱਖਣੀ ਆ। ਅਸੀਂ ਦੱਸਾਂਗੇ ਕਿ ਸਿੱਖ ਜਿਹੜੇ ਆ ਉਹਨਾਂ ਦਾ ਇਤਿਹਾਸ ਕੀ ਆ। ਅਸੀਂ ਦੱਸਾਂਗੇ ਕਿ ਸਿੱਖਾਂ ਨੇ ਗੁਰਬਾਣੀ ਦੇ ਕਿਹੜੇ ਸ਼ਬਦ ਦੀ ਕਿਵੇਂ ਵਿਆਖਿਆ ਕਰਨੀ ਹੈ। ਅਸੀਂ ਦੱਸਾਂਗੇ ਕਿ ਸਿੱਖਾਂ ਦੀਆਂ ਸੰਸਥਾਵਾਂ ਕਿਵੇਂ ਕੰਮ ਕਰਨਗੀਆਂ। ਅਸੀਂ ਦੱਸਾਂਗੇ ਕਿ ਸਿੱਖਾਂ ਦੇ ਆਗੂ ਕਿਹੜੇ ਨੇ। ਸੋ ਹਰ ਚੀਜ਼ ਦੇ ਵਿੱਚ ਦਿੱਲੀ ਅਤੇ ਹਿੰਦੂਤਵ ਨੇ ਸਿੱਖਾਂ ਨੂੰ ਇਸ ਸਥਿਤੀ ਵਿੱਚ ਲੈ ਆਂਦਾ ਹੋਇਆ। ਹੁਣ ਸਾਡੀ ਕੌਮ ਦਾ ਬਹੁਤ ਵੱਡਾ ਹਿੱਸਾ ਜਿਹੜਾ ਹੈ, ਜਿਨ੍ਹਾਂ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਅਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠਲੇ ਸਾਰੇ ਸਿੱਖ ਤੇ ਭਾਰਤੀ ਹਕੂਮਤੀ ਮਸ਼ੀਨਰੀ ਨੂੰ ਮੱਥਾ ਟੇਕੀ ਬੈਠੇ ਬਹੁਤੇ ਸਿੱਖ, ਇਹ ਸਾਰੇ ਦੇ ਸਾਰੇ ਬੜੀ ਆਪਦੇ ਆਪ ਨੂੰ ਚਾਤਰ ਤੇ ਸਿਆਣੇ ਸਮਝਦੇ ਆ ਤੇ ਪੰਥਕ ਸੋਚ ਵਾਲਿਆਂ ਨੂੰ ਮਾੜਾ ਸਮਝਦੇ ਆ। ਇਹ ਕਹਿੰਦੇ ਆ ਕਿ ਇਹ ਮਰਵਾਉਣਗੇ। ਜਿਹੜਾ ਪੰਥਕ ਗੱਲ ਕਰਦਾ ਹੈ, ਜਿਹੜਾ ਕੌਮ ਦੀ ਗੱਲ ਕਰਦਾ, ਇਹ ਮਰਵਾਉਣਗੇ। ਫੇਰ ਸਵਾਲ ਪੈਦਾ ਹੁੰਦਾ ਵੀ ਇਹ ਤਾਂ ਚਲੋ ਪੰਥ ਦੀ ਗੱਲ ਕਰਨ ਵਾਲੇ ਤਾਂ ਮਰਵਾਉਣ ਵਾਲੇ ਹੋ ਗਏ, ਤੇ ਬਚਾਉਣ ਵਾਲੇ ਕੌਣ ਹੋਏ? ਬਚਾਉਣ ਵਾਲੇ ਆ ਹੋ ਗਏ ਜਿਹੜੇ ਕਹਿੰਦੇ ਆ ਸਿੰਬੋਲਿਕ ਜਸਟਿਸ ਲੈ ਦਿੰਦੇ ਆ, ਜਿਹੜੇ ਕਹਿੰਦੇ ਆ ਕਿ ਸਾਡਾ ਇਹਦੇ 'ਚ ਹੀ ਸਰਦਾ ਜੀ, ਅਸੀਂ ਤਾਂ ਜੀ ਇੰਡੀਆ ਦੇ ਅੰਦਰ ਰਹਿ ਕੇ ਹੀ ਸਾਰਾ ਮਸਲਾ ਹੱਲ ਕਰ ਲੈਣਾ ਜੀ, ਤੁਹਾਡੀ ਕੋਈ ਲੋੜ ਹੀ ਨਹੀਂ। ਸੋ ਇਹ ਇੱਕ ਇਹੋ ਜਿਹੀ ਸਥਿਤੀ ਆ ਜਿਹਦੇ ਵਿੱਚ ਹਰੇਕ ਸਿੱਖ ਨੂੰ ਆਪਦੇ ਧਰਮ ਅਤੇ ਇਤਿਹਾਸ ਤੋਂ ਪ੍ਰੇਰਨਾ ਲੈ ਕੇ ਇਹ ਦੇਖਣ ਦੀ ਲੋੜ ਆ ਕਿ ਸਾਡੀ ਆਜ਼ਾਦ ਹੋਂਦ ਹਸਤੀ ਕਿਵੇਂ ਕਾਇਮ ਦائਮ ਰਹਿੰਦੀ ਹੈ। ਸਾਡੀ ਅਣਖ, ਗੈਰਤ, ਸਾਡਾ ਸਵੈਮਾਨ, ਸਾਡੀ ਜਿਹੜੀ ਆਪਦੀ ਪ੍ਰਭੂ ਸੱਤਾ ਪੰਥ ਦੀ, ਉਹ ਕਿਸੇ ਦੇ ਅਧੀਨ ਨਹੀਂ ਜਾਣੀ ਚਾਹੀਦੀ। ਪਰ ਅਫਸੋਸ ਨਾਲ ਕਹਿਣਾ ਪੈ ਰਿਹਾ ਕਿ ਸਾਡੇ ਅੰਦਰ ਇਹ ਬਿਮਾਰੀ ਵੱਧਦੀ ਜਾ ਰਹੀ ਆ ਕਿ ਅਸੀਂ ਤਾਂ ਜੀ ਫਲਾਣੇ ਲੀਡਰ ਤੋਂ ਕੰਮ ਲੈਣੇ ਹੁੰਦੇ ਆ। ਕਿਸੇ ਨੂੰ ਕਿਸੇ ਕਾਂਗਰਸੀ ਲੀਡਰ ਨਾਲ ਪਿਆਰ ਆ, ਕਿਸੇ ਨੂੰ ਅਕਾਲੀ ਲੀਡਰ ਨਾਲ ਪਿਆਰ ਆ, ਕਿਸੇ ਨੂੰ ਭਾਜਪਾਈ ਸਿੱਖ ਲੀਡਰ ਨਾਲ ਪਿਆਰ ਆ, ਕਿਸੇ ਨੂੰ ਕਿਸੇ ਕਾਮਰੇਡ ਸਿੱਖ ਲੀਡਰ ਨਾਲ ਪਿਆਰ ਆ। ਇਹ ਸਾਰੇ ਦੇ ਸਾਰੇ ਸਿੱਖ ਲੀਡਰ ਜਿਹੜੇ ਇਹ ਮੰਨੀ ਬੈਠੇ ਆ ਕਿ ਭਾਰਤ ਮਾਤਾ ਹੀ ਸਾਡਾ ਸਭ ਕੁਝ ਹੈ, ਅਸੀਂ ਭਾਰਤੀ ਤੰਤਰ ਦੇ ਅੰਦਰ ਰਹਿ ਕੇ ਸਾਰੇ ਮਸਲੇ ਆਪਦੇ ਕੌਮ ਦੇ ਹੱਲ ਕਰਾਉਣੇ ਆ, ਉਹ ਲੀਡਰਸ਼ਿਪ ਹਕੀਕਤ ਵਿੱਚ ਅੱਜ ਤੋਂ ਜੇ ਇਤਿਹਾਸ ਦੇ ਵਿੱਚ ਉਹਦਾ ਸਟੇਟਸ ਦੇਖਿਆ ਜਾਵੇ ਕੀ ਹੋ ਸਕਦਾ। ਆਉਣ ਵਾਲੇ ਸਮੇਂ ਦੇ ਵਿੱਚ ਅੱਜ ਤੋਂ 50-100 ਸਾਲ ਬਾਅਦ ਇਤਿਹਾਸ ਵਿੱਚ ਇਹ ਲਿਖਿਆ ਜਾਊਗਾ ਕਿ 1984 ਤੋਂ ਬਾਅਦ ਜਿੱਥੇ ਕੌਮ ਦਾ ਇੱਕ ਛੋਟਾ ਜਿਹਾ ਹਿੱਸਾ ਪੰਥ ਲਈ ਫੀਸ ਵਾਰਨ ਦੇ ਲਈ ਤਿਆਰ ਬਰ ਤਿਆਰ ਰਿਹਾ ਤੇ ਕੌਮ ਦੇ ਹੱਕਾਂ ਦੀ ਰਾਖੀ ਲਈ, ਪੰਥ ਦੀ ਚੜ੍ਹਦੀ ਕਲਾ ਲਈ, ਕੌਮ ਦੇ ਮਸਲਿਆਂ ਦੇ ਹੱਲ ਲਈ ਸਿਰ ਧੜ ਦੀ ਬਾਜੀ ਲਾ ਕੇ ਨਿਤਰਿਆ ਰਿਹਾ, ਉੱਥੇ ਸਾਡੇ ਕੋਲ ਇਹੋ ਜਿਹੇ ਲੀਡਰਾਂ ਦੀ ਵੀ ਘਾਟ ਨਹੀਂ ਸੀ ਜਿਨ੍ਹਾਂ ਨੇ ਸਿੱਖਾਂ ਨੂੰ ਗੁੰਮਰਾਹ ਕਰਕੇ ਉਸੇ ਭਾਰਤੀ ਮੁੱਖ ਧਾਰਾ ਨੂੰ ਮੱਥਾ ਟਕਵਾਉਣ ਦਾ ਟਕਵੰਜ ਤੋਰਿਆ ਹੋਇਆ ਸੀ, ਜਿਸ ਭਾਰਤੀ ਮੁੱਖ ਧਾਰਾ ਦਾ ਨਿਸ਼ਾਨਾ ਸਿੱਖੀ ਅਤੇ ਸਿੱਖਾਂ ਨੂੰ ਮੁਕਾਉਣਾ ਸੀ। ਸੋ ਅੱਜ ਦੇ ਦੌਰ ਵਿੱਚ ਉਹ ਸਾਰੇ ਦੇ ਸਾਰੇ ਆਗੂ, ਉਹ ਸਾਰੇ ਦੇ ਸਾਰੇ ਸਿੱਖ ਜਿਹੜੇ ਇਹ ਸੋਚਦੇ ਆ ਕਿ ਅਸੀਂ ਬੜੇ ਚਾਤਰ ਆ, ਬੜੇ ਸਿਆਣੇ ਆ, ਇਹ ਮਰਵਾਉਣਗੇ ਫਲਾਣੇ ਤੇ ਅਸੀਂ ਬਚਾ ਦਿਆਂਗੇ, ਅਸੀਂ ਤੁਹਾਡੇ ਤੇ ਕੇਸ ਨਹੀਂ ਪੈਣ ਦਿਆਂਗੇ, ਅਸੀਂ ਤੁਹਾਨੂੰ ਇੰਡੀਅਨ ਸਟੇਟ ਦੇ ਜ਼ੁਲਮਾਂ ਤੋਂ ਬਚਾ ਦਿਆਂਗੇ। ਜੇਕਰ ਉਹਨਾਂ ਲੋਕਾਂ ਦੀ ਇਹ ਮਨਸ਼ਾ ਕਿ ਸਿੱਖਾਂ ਦੇ ਸਾਰੇ ਮਸਲੇ ਜਿਹੜੇ ਆ ਉਹ ਉਸ ਨਜ਼ਰੀਏ ਤੋਂ ਦੇਖੇ ਜਾਣ ਜਿਵੇਂ ਦਿੱਲੀ ਦਰਬਾਰ ਚਾਹੁੰਦਾ ਹੈ, ਫਿਰ ਉਹ ਬਹੁਤ ਵੱਡੀ ਭੁੱਲ ਕਰ ਰਹੇ ਨੇ। ਪਰ ਜੇਕਰ ਉਹਨਾਂ ਦੇ ਮਨਾਂ 'ਚ ਇਹ ਹੈ ਕਿ ਅਸੀਂ ਆਪਦਾ ਪੰਥਕ ਫਰਜ਼ ਨਿਭਾ ਰਹੇ ਹਾਂ,
ਹੈਗੇ ਅਸੀਂ ਪੰਥ ਨਾਲ ਹੀ ਆ, ਪਰ ਬੇਸ਼ੱਕ ਤੁਹਾਨੂੰ ਲੱਗਦਾ ਕਿ ਅਸੀਂ ਦਿੱਲੀ ਦਰਬਾਰ ਨਾਲ ਆ, ਪਰ ਅਸਲ ਵਿੱਚ ਸਾਡੀ ਪਹਿਲੀ ਪ੍ਰਾਇੋਰਟੀ ਜਿਹੜੀ ਆ ਉਹ ਪੰਥ ਆ, ਤਾਂ ਉੱਥੇ ਕੋਈ ਮਸਲਾ ਹੋਰ ਹੋ ਜਾਂਦਾ। ਇਸੇ ਲਈ ਇਤਿਹਾਸ ਵਿੱਚੋਂ ਸਾਨੂੰ ਉਹਨਾਂ ਸਿੰਘਾਂ ਦੀ ਉਦਾਹਰਨ ਦੇਣੀ ਚਾਹੀਦੀ ਆ ਜਿਹੜੇ ਮੁਗਲ ਹਕੂਮਤ ਦੇ ਵੇਲੇ ਮੁਗਲ ਦਰਬਾਰ ਦੇ ਵਿੱਚ ਨੌਕਰੀਆਂ ਕਰਦੇ ਰਹੇ, ਪਰ ਜਦੋਂ ਵਕਤ ਆਉਂਦਾ ਸੀ ਉਦੋਂ ਉਹ ਪੰਥ ਵੱਲ ਭੁਗਤਦੇ ਸੀ। ਚੇਤੇ ਕਰੋ ਜਦੋਂ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਤੇ ਹੋਰ ਜਿਹੜੇ ਸਿੱਖ ਲੀਡਰ ਸੀਗੇ ਉਹਨਾਂ ਨਾਲ ਨਾਰਾਜ਼ ਹੋ ਕੇ ਦੂਰ ਹੋ ਕੇ ਸਰਦਾਰ ਜੱਸਾ ਸਿੰਘ ਰਾਮਗੜੀਆ ਅਦੀਨਾ ਬੇਗ ਦੇ ਨਾਲ ਰਲ ਗਿਆ, ਤਾਂ ਅਦੀਨਾ ਬੇਗ ਉਹਨਾਂ ਨੇ ਇੱਥੇ ਰਾਮ ਰੌਣੀ ਨੂੰ ਘੇਰਾ ਪਾ ਲਿਆ। ਉਹ ਹੁਣ ਉਸ ਫੌਜ ਨਾਲ ਸੀ ਜਿਹੜੀ ਫੌਜ ਸਿੱਖਾਂ ਦੇ ਖਿਲਾਫ ਆਈ ਸੀ, ਪਰ ਅਖੀਰ ਜੱਸਾ ਸਿੰਘ ਰਾਮਗੜੀਏ ਨੇ ਪੰਥ ਦਾ ਸਾਥ ਦਿੱਤਾ ਤੇ ਅੱਜ ਆਪਣੇ ਸਾਰਿਆਂ ਦੇ ਸਾਹਮਣੇ ਸਰਦਾਰ ਜੱਸਾ ਸਿੰਘ ਰਾਮਗੜੀਆ ਸਤਿਕਾਰਯੋਗ ਹੈ। ਉਵੇਂ ਹੀ ਇਤਿਹਾਸ ਵਿੱਚ ਸਿੱਖ ਲੀਡਰਸ਼ਿਪ ਆਪਦਾ ਸਤਿਕਾਰ ਬਹਾਲ ਰੱਖਦੀ ਆ ਕਿ ਨਹੀਂ, ਇਹਦੀ ਪਰਖ ਜਿਹੜੀ ਆ ਉਹ ਇਹਨਾਂ ਦਿਨਾਂ 'ਚ ਹੋਣੀ ਆ। ਬਹੁਤ ਸਾਰੇ ਆਗੂ ਜਿਹੜੇ ਇਸ ਵੇਲੇ ਭਾਰਤੀ ਹਕੂਮਤੀ ਮਸ਼ੀਨਰੀ 'ਚ ਹਿੰਦੂ ਸਾਮਰਾਜ ਦੇ ਵਿੱਚ ਭਾਰਤੀ ਮੁੱਖ ਧਾਰਾ ਵਿੱਚ ਵਿਸ਼ਵਾਸ ਰੱਖਦੇ ਆ, ਉਹਨਾਂ ਵਿੱਚੋਂ ਬਹੁਤ ਸਾਰਿਆਂ ਨੇ ਇਤਿਹਾਸ ਵਿੱਚ ਆਪਦਾ ਨਾਂ ਖਲਨਾਇਕਾਂ ਵਿੱਚ ਦਰਜ ਕਰਵਾ ਜਾਣਾ ਤੇ ਕਈਆਂ ਨੇ ਸਤਿਕਾਰ ਕਰਨ ਵਾਲੀਆਂ ਸ਼ਖਸੀਅਤਾਂ ਵਿੱਚ। ਤੇ ਇਹ ਹਰੇਕ ਨੂੰ ਪਤਾ ਹੈ ਕਿ ਉਹ ਕਦੋਂ ਆਪਦਾ ਕੌਮ ਦੇ ਵਿੱਚ ਵਕਾਰ ਰੋਲਣ ਵਾਲੀ ਹਰਕਤ ਕਰ ਰਿਹਾ ਹੁੰਦਾ ਤੇ ਕਦੋਂ ਉਹ ਦੂਜੇ ਪਾਸੇ ਭੁਗਤ ਰਿਹਾ ਹੁੰਦਾ। ਸੋ ਸਾਡੇ ਸਾਹਮਣੇ ਤਾਂ ਦੀਵਾਨ ਕੌੜਾ ਮੱਲ ਵਰਗੇ ਵੀ ਹੋਏ ਨੇ ਜਿਨ੍ਹਾਂ ਨੇ ਗੈਰ ਸਿੱਖ ਹੋਣ ਦੇ ਬਾਵਜੂਦ ਪੰਥ ਕੋਲੋਂ ਮਿੱਠਾ ਮੱਲ ਕਹਾ ਲਿਆ, ਤੇ ਜਿਹੜੇ ਸਿੱਖਾਂ ਦੇ ਘਰੇ ਜੰਮੇ ਆ ਤੇ ਜਿਹੜੇ ਇਸ ਵੇਲੇ ਸਾਰੀ ਸੱਚਾਈ ਨੂੰ ਜਾਣਦੇ ਆ ਕਿ ਭਾਰਤੀ ਮੁੱਖ ਧਾਰਾ ਕਿਵੇਂ ਸਿੱਖੀ ਅਤੇ ਸਿੱਖਾਂ ਦਾ ਘਾਣ ਕਰ ਰਹੀ ਆ, ਜੇ ਇਸ ਮੌਕੇ ਆਪਦਾ ਪ੍ਰਭਾਵ ਵਰਤ ਕੇ ਆਪਦੀ ਪੈਰਵਾਈ ਦੇ ਨਾਲ ਪੰਥਕ ਹਿੱਤਾਂ ਦਾ ਫਾਇਦਾ ਕਰ ਜਾਂਦੇ ਆ, ਤਾਂ ਲਾਜ਼ਮੀ ਤੌਰ ਤੇ ਕੌਮ ਦੇ ਇਤਿਹਾਸ ਵਿੱਚ ਉਹਨਾਂ ਦਾ ਜ਼ਿਕਰ ਚੰਗੇ ਸ਼ਬਦਾਂ ਵਿੱਚ ਆਏਗਾ। ਤੇ ਅੱਜ ਇੱਥੇ ਦਲ ਖਾਲਸਾ ਜਥੇਬੰਦੀ ਨੇ ਵੀ ਇਸ ਮਸਲੇ ਉੱਤੇ ਅੱਜ ਬਿਆਨਬਾਜ਼ੀ ਕੀਤੀ ਆ। ਉਹਨਾਂ ਆਖਿਆ UAPA ਨੂੰ ਹੁਕਮਰਾਨਾਂ ਦੇ ਹੱਥ ਵਿੱਚ ਜ਼ੁਲਮ ਕਰਨ ਦਾ ਸੰਦ ਦੱਸਦਿਆਂ ਦਲ ਖਾਲਸਾ ਨੇ ਗਿਆਨੀ ਹਰਪ੍ਰੀਤ ਸਿੰਘ ਨੂੰ ਅਪੀਲ ਕੀਤੀ ਹੈ ਕਿ ਉਹ ਭਾਰਤ ਦੇ ਰਾਸ਼ਟਰਪਤੀ ਸ਼੍ਰੀ ਰਾਮਨਾਥ ਕੋਵਿੰਦ ਨੂੰ ਬਤੌਰ ਅਕਾਲ ਤਖਤ ਦੇ ਜਥੇਦਾਰ ਵਜੋਂ ਖਤ ਲਿਖ ਕੇ ਭਾਰਤ ਸਰਕਾਰ ਵੱਲੋਂ ਘੱਟ ਗਿਣਤੀਆਂ ਉੱਤੇ ਕੀਤੇ ਜਾ ਰਹੇ ਜ਼ੁਲਮਾਂ ਦਾ ਸ਼ੀਸ਼ਾ ਦਿਖਾਉਣ। ਜਥੇਬੰਦੀ ਦਾ ਮੰਨਣਾ ਹੈ ਕਿ ਜਿਵੇਂ ਇੱਕ ਤਖਤ ਦੇ ਮੁਖੀ ਵੱਲੋਂ ਦੂਜੇ ਤਖਤ ਦੇ ਮੁਖੀ ਨੂੰ ਲਿਖਣ ਦੀ ਰਵਾਇਤ ਹੈ, ਉਵੇਂ ਅਕਾਲ ਤਖਤ ਦਿੱਲੀ ਤਖਤ ਨੂੰ ਵੀ ਲਿਖੇ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਰਦਾਰ ਕੰਵਰਪਾਲ ਸਿੰਘ ਨੇ ਜਥੇਦਾਰ ਦੇ ਉਸ ਬਿਆਨ ਕਿ ਮੋਦੀ ਸਰਕਾਰ ਦੇ ਜ਼ੁਲਮ ਮੁਗਲ ਰਾਜ ਨੂੰ ਵੀ ਮਾਤ ਪਾ ਗਏ ਹਨ ਦੀ ਪ੍ਰੋੜਤਾ ਕਰਦਿਆਂ ਕਿਹਾ ਕਿ ਇਹਨਾਂ ਜ਼ੁਲਮਾਂ ਦਾ ਟਾਕਰਾ ਕਰਨ ਲਈ ਉਹ ਸਿੱਖਾਂ ਦਲਿਤਾਂ ਨੂੰ ਲਾਮਬੰਦ ਕਰਨ ਕਿ ਪੰਜਾਬ ਸਰਕਾਰ ਵੱਲੋਂ ਰੈਫਰੈਂਡਮ 2020 ਮੁਹਿੰਮ ਦੀ ਆੜ ਹੇਠ ਸਿੱਖ ਨੌਜਵਾਨਾਂ ਦੀ ਕੀਤੀ ਜਾ ਰਹੀ ਖੱਜਲ ਖੁਆਰੀ ਨੂੰ ਰੋਕਣ ਲਈ ਅਮਲੀ ਕਦਮ ਚੁੱਕਣ। ਉਹਨਾਂ ਕਿਹਾ ਕਿ UAPA ਵਰਗੇ ਕਾਲੇ ਕਾਨੂੰਨਾਂ ਦੀ ਭਾਰਤ ਅਤੇ ਪੰਜਾਬ ਅੰਦਰ ਘੋਰ ਦੁਰਵਰਤੋਂ ਹੋ ਰਹੀ ਆ ਤੇ ਸਿੱਖ ਨੌਜਵਾਨਾਂ ਨੂੰ ਸ਼ਿਕਾਰ ਬਣਾਇਆ ਜਾ ਰਿਹਾ। ਉਹਨਾਂ ਕਿਹਾ ਕਿ UAPA ਅਤੇ ਦੇਸ਼ ਧਰੋਹ ਵਰਗੇ ਕਾਲੇ ਕਾਨੂੰਨ ਰੱਦ ਕੀਤੇ ਜਾਣ। ਕੰਵਰਪਾਲ ਸਿੰਘ ਨੇ ਗਿਆਨੀ ਹਰਪ੍ਰੀਤ ਸਿੰਘ ਨੂੰ ਸੁਝਾਅ ਦਿੱਤਾ ਕਿ ਉਹ ਇੱਕ ਪੈਨਲ ਗਠਿਤ ਕਰਨ ਜਿਸ ਵਿੱਚ ਮਨੁੱਖੀ ਅਧਿਕਾਰਾਂ ਦੇ ਕਾਰਕੁਨ, ਵਕੀਲ ਤੇ ਜੋ ਪਿਛਲੇ ਸਮੇਂ 'ਚ ਕਾਲੇ ਕਾਨੂੰਨਾਂ ਵਿਰੁੱਧ ਲੋਕ ਲੜਦੇ ਆ ਰਹੇ ਨੇ ਉਹਨਾਂ ਨੂੰ ਸ਼ਾਮਲ ਕੀਤਾ ਜਾਵੇ
ਤੇ ਜਥੇਦਾਰ ਖੁਦ ਸਿੱਖ ਨੌਜਵਾਨਾਂ ਨੂੰ ਸੁਨੇਹਾ ਦੇਣ ਕਿ ਜਿਸ ਨੌਜਵਾਨ ਨੂੰ ਵੀ ਸਰਕਾਰ ਮਾਨਸਿਕ ਜਾਂ ਸਰੀਰਕ ਤੌਰ ਤੇ ਤੰਗ ਪਰੇਸ਼ਾਨ ਕਰਦੀ ਆ, ਉਹ ਅਕਾਲ ਤਖਤ ਤੇ ਲਿਖਤੀ ਸ਼ਿਕਾਇਤ ਭੇਜੇ। ਉਹਨਾਂ ਕਿਹਾ ਕਿ UAPA 1967 ਵਿੱਚ ਹੋਂਦ ਵਿੱਚ ਆਇਆ, ਪਰ 2008 ਵਿੱਚ ਪੋਟਾ ਖਤਮ ਕਰਕੇ ਉਸਦੀਆਂ ਸਾਰੀਆਂ ਮਾਰੂ ਧਰਾਵਾਂ ਇਸ ਵਿੱਚ ਸ਼ਾਮਲ ਕਰਤੀਆਂ ਤੇ 2019 ਚ ਇਸ ਨੂੰ ਖੰਖਾਰ ਕਾਨੂੰਨ ਦਾ ਰੂਪ ਦਿੱਤਾ ਗਿਆ, ਜਿਸ ਨਾਲ ਕਿਸੇ ਵੀ ਵਿਅਕਤੀ ਨੂੰ ਅੱਤਵਾਦੀ ਘੋਸ਼ਿਤ ਕੀਤਾ ਜਾ ਸਕਦਾ ਹੈ ਤੇ ਉਸਦੇ ਲਿਖਣ ਬੋਲਣ ਦੀ ਆਜ਼ਾਦੀ ਨੂੰ ਖੋਹਿਆ ਜਾ ਸਕਦਾ ਹੈ। ਉਹਨਾਂ ਵਿਅੰਗਮਈ ਢੰਗ ਨਾਲ ਕਿਹਾ ਕਿ ਭਾਜਪਾ ਦੇ ਭਾਈਵਾਲ ਅਕਾਲੀ ਦਲ ਨੇ ਕੌਮ ਦੀ ਆਵਾਜ਼ ਨਹੀਂ ਬਣਨਾ ਤੇ ਨਾ ਹੀ ਸਾਨੂੰ ਉਹਨਾਂ ਤੋਂ ਕੋਈ ਕੌਮ ਦੇ ਭਲੇ ਦੀ ਆਸ ਕਰਨੀ ਚਾਹੀਦੀ ਹੈ। ਉਹਨਾਂ ਕਿਹਾ ਕਿ ਮੁੱਖ ਮੰਤਰੀ ਬੇਅੰਤ ਸਿੰਘ ਅਤੇ KPS ਗਿੱਲ ਦੇ ਕਾਲ ਤੋਂ ਹੀ ਪੁਲਿਸ ਲੀਡਰਸ਼ਿਪ ਪੰਜਾਬ ਦੀ ਰਾਜਨੀਤਿਕ ਲੀਡਰਸ਼ਿਪ ਤੇ ਹਾਵੀ ਚੱਲੀ ਆ ਰਹੀ ਹੈ। ਉਹਨਾਂ ਵਾਰ-ਵਾਰ ਪੁਲਿਸ ਵਧੀਕੀਆਂ ਅੱਗੇ ਗੁੰਮ-ਸੁੰਮ ਹੋ ਜਾਣਾ ਸਿੱਧ ਕਰਦਾ ਕਿ ਪੁਲਿਸ ਹਾਲੇ ਵੀ ਪੁਲਿਸ ਸੂਬਾ ਹੈ, ਪੰਜਾਬ ਹਾਲੇ ਵੀ ਪੁਲਿਸ ਸੂਬਾ ਹੈ। ਉਹਨਾਂ ਕਿਹਾ ਕਿ ਭਾਰਤ ਅੰਦਰ ਜਮਹੂਰੀਅਤ ਇੱਕ ਟਕਵੰਜ ਬਣ ਕੇ ਰਹਿ ਗਿਆ ਤੇ ਲੋਕਤੰਤਰਤਾ ਕੇਵਲ ਦੁਨੀਆ ਨੂੰ ਭਰਮਾਉਣ ਵਾਸਤੇ ਹੈ। ਉਹਨਾਂ ਕਿਹਾ ਪਿਛਲੇ ਸਾਲ ਕਸ਼ਮੀਰੀਆਂ ਨੂੰ ਨਿਸ਼ਾਨਾ ਬਣਾਇਆ ਗਿਆ, ਫਿਰ ਕੇਂਦਰ ਦੇ ਨਿਸ਼ਾਨੇ ਤੇ ਨਾਗਰਿਕਤਾ ਸੋਧ ਕਾਨੂੰਨ ਦਾ ਵਿਰੋਧ ਕਰਦੇ ਭਾਰਤੀ ਮੁਸਲਮਾਨ ਤੇ ਹੁਣ ਸਿੱਖਾਂ ਨੂੰ ਨਿਸ਼ਾਨਾ ਬਣਾਇਆ ਗਿਆ ਤੇ ਇਹ ਅਜੇ ਨਵੰਬਰ 2020 ਤੱਕ ਚੱਲੂਗਾ। ਉਹਨਾਂ ਪੰਜਾਬ ਦੇ ਮੁੱਖ ਮੰਤਰੀ ਤੇ ਪੁਲਿਸ ਨੂੰ ਨੌਜਵਾਨਾਂ ਨੂੰ ਜਲੀਲ ਖੱਜਲ ਖੁਆਰ ਕਰਨ ਤੋਂ ਬਚਦਿਆਂ ਕਿਹਾ ਕਿ ਨੌਜਵਾਨਾਂ ਦੇ ਸਵੈਮਾਨ ਦਾ ਆਦਰ ਕੀਤਾ ਜਾਵੇ। ਉਹਨਾਂ ਸੁਖਪਾਲ ਸਿੰਘ ਖਹਿਰਾ, ਡਾਕਟਰ ਧਰਮਵੀਰ ਗਾਂਧੀ ਤੇ ਕਰਨੈਲ ਸਿੰਘ ਪੰਜੋਲੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਤਿੰਨੇ ਆਵਾਜ਼ਾਂ ਪੁਲਿਸ ਜ਼ੁਲਮ ਦੇ ਖਿਲਾਫ ਉੱਠੀਆਂ ਨੇ। ਅਜਿਹੇ ਲੋਕਾਂ ਦੀ ਗਿਆਨੀ ਹਰਪ੍ਰੀਤ ਸਿੰਘ ਨੂੰ ਸੇਵਾਵਾਂ ਲੈਣੀਆਂ ਚਾਹੀਦੀਆਂ ਨੇ। ਸੋ ਇੱਥੇ ਬਹੁਤ ਸਾਰੇ ਨੌਜਵਾਨ ਜਿਹੜੇ ਆ ਅੱਜ ਇਕੱਠੇ ਕਰਕੇ ਦਲ ਖਾਲਸਾ ਨੇ ਪ੍ਰੈਸ ਦੇ ਸਾਹਮਣੇ ਕੀਤੇ ਤੇ ਉਹਨਾਂ ਸਾਰਿਆਂ ਨੇ ਆਪੋ ਆਪਣੀ ਹੱਡ ਬੀਤੀ ਆ ਜਿਹੜੀ ਕਿ ਸਾਡੇ ਨਾਲ ਕੀ ਕੁਝ ਬੀਤਿਆ ਉਹ ਵੀ ਪ੍ਰੈਸ ਦੇ ਸਾਹਮਣੇ ਬਿਆਨ ਕੀਤੀ। ਸੋ ਦਲ ਖਾਲਸਾ ਨੇ ਅੱਜ UAPA ਦੇ ਸ਼ਿਕਾਰ ਬਣੇ ਲੋਕਾਂ ਦੇ ਨਾਲ ਰਲ ਕੇ ਇਹ ਜਿਹੜੀ ਆਪਦੀ ਸਰਗਰਮੀ ਕੀਤੀ ਹੈ। ਪਰ ਇੱਥੇ ਫਿਰ ਇਹ ਗੱਲ ਕਹਿਣੀ ਬਣਦੀ ਆ ਕਿ ਖਾਲਿਸਤਾਨੀ ਜਾਂ ਪੰਥਕ ਧਿਰਾਂ ਦਾ ਕੋਈ ਬਹੁਤਾ ਜ਼ਿਆਦਾ ਸਟੇਟ ਨੇ ਉਹਨਾਂ ਦੀ ਗੱਲ ਸੁਣਨੀ ਕਰਨੀ ਨਹੀਂ। ਹਾਂ, ਜਿਹੜੀਆਂ ਡਾਕਟਰ ਧਰਮਵੀਰ ਗਾਂਧੀ ਤੇ ਸੁਖਪਾਲ ਸਿੰਘ ਖਹਿਰੇ ਵਰਗੇ ਲੋਕ ਨੇ, ਇਹਨਾਂ ਦੇ ਤਾਲਮੇਲ ਦੇ ਨਾਲ ਸਾਨੂੰ ਅੱਗੇ ਵਧਣਾ ਚਾਹੀਦਾ ਤੇ ਅਜੇ ਨਾ ਇਹ ਰਾਗ ਮੁੱਕਿਆ, ਨਾ ਅਜੇ ਤਾਣੀ ਟੁੱਟੀ ਆ। ਇਹ ਜੰਗ, ਇਹ ਸਫ਼ਰ ਬੜਾ ਔਖਾ, ਇਹਦੇ ਵਿੱਚ ਹਰ ਪਲ ਨਵੇਂ ਡਾਇਮੈਂਸ਼ਨ, ਨਵੀਆਂ ਸਥਿਤੀਆਂ ਪੈਦਾ ਹੋਣੀਆਂ ਨੇ। ਹੋ ਸਕਦਾ ਮੇਰੇ ਵੱਲੋਂ ਕੀ ਵਿਚਾਰ ਕੀਤੇ ਆ ਜਿਹੜੇ ਪੇਸ਼, ਉਹਦੇ 'ਚ ਕਈ ਭਰਾਵਾਂ ਨੂੰ ਕੋਈ ਗੱਲ ਚੰਗੀ ਨਾ ਲੱਗੀ ਹੋਵੇ, ਪਰ ਮੋਟੀ ਗੱਲ ਇਹੀ ਹੈ ਕਿ ਸਾਨੂੰ ਵੱਧ ਤੋਂ ਵੱਧ ਫਾਇਦਾ ਤੇ ਘੱਟ ਤੋਂ ਘੱਟ ਨੁਕਸਾਨ ਜਿਹੜੀਆਂ ਗੱਲਾਂ ਨਾਲ ਹੁੰਦਾ ਹੋਵੇ, ਜਿਹੜੀਆਂ ਸਰਗਰਮੀਆਂ ਨਾਲ ਹੁੰਦਾ ਹੋਵੇ, ਉਹ ਕਰਨਾ ਚਾਹੀਦਾ। ਅਸੀਂ ਆਪਦੇ ਕੌਮ ਦੀ ਅਣਖ, ਗੈਰਤ ਤੇ ਪੰਥ ਦੀ ਚੜ੍ਹਦੀ ਕਲਾ ਦੇ ਨਿਸ਼ਾਨੇ ਨੂੰ ਲੈ ਕੇ ਅੱਗੇ ਵਧਦੇ ਰਹੀਏ। ਇਹੋ ਜਿਹੇ ਸਮੇਂ, ਸੰਕਟ ਭਰੇ, ਸੰਤਾਪ ਭਰੇ ਦਿਨ ਕੌਮ ਲਈ ਪਹਿਲਾਂ ਵੀ ਬੜੀ ਵਾਰ ਆਏ ਨੇ, ਅੱਗੇ ਵੀ ਆਉਣਗੇ। ਇਹ ਕਹਿੰਦਾ ਹੋਇਆ ਅੱਜ ਦੇ ਇਸ ਸਮਾਗਮ ਵਿੱਚ, ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਸਮਾਪਤੀ ਕਰਦਾ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।